ਭਾਰਤੀ ਮੂਲ ਦੇ 2 ਜਣਿਆਂ ਨੂੰ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ 34 ਸਾਲ ਦੀ ਸਜ਼ਾ ਹੋਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇੰਗਲੈਂਡ ਤੋਂ। ਲੰਡਨ ਦੇ ਵਿੱਚ ਭਾਰਤੀ ਮੂਲ ਦੇ 2 ਜਣਿਆਂ ਨੂੰ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ 34 ਸਾਲ ਦੀ ਸਜ਼ਾ ਹੋਈ ਹੈ। ਇਹ ਦੋਵੇਂ ਜਣੇ ਪਤਾ ਲੱਗਾ ਕਿ ਅਫਰੀਕਾ ਤੋਂ ਜਿਹੜੀ ਹੈ ਨਸ਼ਿਆਂ ਦੀ ਖੇਪ ਮੰਗਵਾਉਂਦੇ ਸਨ ਤੇ ਪਿਛਲੇ ਲੰਬੇ ਸਮੇਂ ਤੋਂ, ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਮਾਮਲੇ ਦੀ ਤਹਿਕੀਕਾਤ ਚੱਲ ਰਹੀ ਸੀ, ਜਾਂਚ ਚੱਲ ਰਹੀ ਸੀ ਤੇ ਇਸੇ ਦਰਮਿਆਨ ਹੁਣ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ 34 ਸਾਲ ਦੀ ਸਜ਼ਾ ਜਿਹੜੀ ਹੈ ਦੋਨਾਂ ਜਣਿਆਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ਦੇ ਵਿੱਚ ਆਨੰਦ ਤ੍ਰਿਪਾਠੀ ਜਿਹਦੀ ਉਮਰ 61 ਸਾਲ ਦੱਸੀ ਗਈ ਹੈ ਤੇ ਵਰੁਣ ਭਾਰਦਵਾਜ ਇਹਦੀ ਉਮਰ 39 ਸਾਲ ਦੱਸੀ ਗਈ ਹੈ। ਬਕਾਇਦਾ ਇੱਕ ਵੈਬਸਾਈਟ ਤੇ ਵਰੁਣ ਭਾਰਦਵਾਜ ਜਿਹੜਾ ਉਹਨੂੰ ਜਦੋਂ ਅਰੈਸਟ ਕੀਤਾ ਗਿਆ ਤੇ ਉਹਨੂੰ ਦੱਸ ਰਿਹਾ ਜਿਹੜਾ ਜਾਂਚ ਅਧਿਕਾਰੀ ਹੈ, ਜਿਹੜਾ ਇਨਵੈਸਟੀਗੇਟ ਕਰ ਰਿਹਾ ਮਾਮਲੇ ਦੀ, ਕਿ ਤੈਨੂੰ ਆ ਮਾਮਲੇ ਦੇ ਵਿੱਚ ਇਹਨਾਂ ਦੋਸ਼ਾਂ ਦੇ ਤਹਿਤ ਅਸੀਂ ਅਰੈਸਟ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਮਾਮਲਾ ਚੱਲਦਾ ਅਦਾਲਤ ਦੇ ਵਿੱਚ। ਇਹਨਾਂ ਦੋਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਗਿਆ। 34 ਸਾਲ ਦੋਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਪਤਾ ਲੱਗਾ ਕਿ ਇੱਕ ਨੂੰ 19 ਸਾਲ ਵਰੁਣ ਭਾਰਦਵਾਜ ਨੂੰ ਤੇ ਤ੍ਰਿਪਾਠੀ ਨੂੰ 15 ਸਾਲ ਦੀ ਸਜ਼ਾ, ਕੁੱਲ ਮਿਲਾ ਕੇ ਦੋਨਾਂ ਨੂੰ 34 ਸਾਲ ਦੀ ਸਜ਼ਾ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਦਿੱਤੀ ਗਈ ਹੈ। ਇਹ ਦੋਨੇ ਜਾਣੇ ਬਾਹਰੋਂ ਖੇਪ ਮੰਗਵਾਉਂਦੇ ਸੀ ਦੱਖਣੀ ਅਫਰੀਕੀ ਮੁਲਕਾਂ ਤੋਂ ਨਸ਼ਿਆਂ ਦੀ, ਤੇ ਉਸ ਤੋਂ ਬਾਅਦ ਇਹਨਾਂ ਨੂੰ ਕੰਟੇਨਰਾਂ ਦੇ ਵਿੱਚ ਪਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਆਪਣੇ ਗੋਡਾਊਨ ਦੇ ਵਿੱਚੋਂ ਭੇਜਦੇ ਸਨ। ਤਾਂ ਜਾਂਚ ਦੇ ਵਿੱਚ ਬੜਾ ਇੱਕ ਦਿਲਚਸਪ ਜਿਹੜਾ ਤੱਥ ਆ ਉਹ ਸਾਹਮਣੇ ਆਇਆ ਕਿ ਗਲਤੀ ਦੇ ਨਾਲ ਇੱਕ ਕੰਟੇਨਰ, ਇੱਕ ਟਰੱਕ ਇਹ ਇੱਕ ਫਾਰਮਰ ਨੂੰ, ਇੱਕ ਕਿਸਾਨ ਨੂੰ ਭੇਜ ਬੈਠੇ, ਜਿਹਦੇ ਵਿੱਚ ਪਸ਼ੂਆਂ ਦੀ ਫੀਡ ਦੇ ਵਿੱਚ ਇਹ ਪੈਕਟ ਲੁਕੇ ਹੋਏ ਸਨ। ਤੇ ਉਸ ਤੋਂ ਬਾਅਦ ਜਦੋਂ ਇਹ ਪਰਦਾਫਾਸ਼ ਹੋਇਆ ਪੈਕਟਾਂ ਦੇ ਬਾਰੇ, ਉਸ ਕਿਸਾਨ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਸੱਦੀ, ਕਿਉਂਕਿ ਉਹਨੂੰ ਲੱਗਿਆ ਕਿ ਇਹ ਨਾ ਤਾਂ ਮੈਂ ਜੋ ਫੀਡ ਆਰਡਰ ਕੀਤੀ ਹੈ ਉਹਦੇ ਆ ਤੇ ਇਹ ਫਿਰ ਆਏ ਕਿੱਥੋਂ, ਅਸਲ ਦੇ ਵਿੱਚ ਇਹਨਾਂ ਨੂੰ ਭਰਿਆ ਕਿਵੇਂ ਗਿਆ। ਉਸ ਤੋਂ ਬਾਅਦ ਫਿਰ ਪੁਲਿਸ ਇਨਵੋਲਵ ਹੋਈ, ਪੁਲਿਸ ਨੇ ਜਾਂਚ ਕੀਤੀ ਤਾਂ ਜਾਂਚ ਤੋਂ ਬਾਅਦ ਪੁਲਿਸ ਕਰਦੀ ਜਾਂਚ ਇਹਨਾਂ ਦੀ ਕੰਪਨੀ ਤੱਕ ਪਹੁੰਚੀ ਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ। ਹੁਣ ਜਿਹੜੀ ਉੱਥੋਂ ਦੀ ਇੱਕ ਵੈਬਸਾਈਟ ਹੈ ਕਰਾਊਨ ਪ੍ਰਿੰਸ ਸਰਵਿਸ, ਉੱਥੋਂ ਦੀ ਵੈਬਸਾਈਟ ਦੇ ਕਰਾਊਨ ਪ੍ਰਿੰਸ ਸਰਵਿਸ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਇਹ ਦੋਨੇ ਜਾਣੇ ਇੱਕ ਕੰਟੇਨਰ ਨੂੰ ਮੋੜਨ ਦੇ ਵਿੱਚ ਅਸਫਲ ਰਹੇ। ਅਪ੍ਰੈਲ 2020 ਦੇ 22 ਦੇ ਵਿੱਚ ਸਮਰਸੈਟ ਦੇ ਇੱਕ ਫਾਰਮ ਦੇ ਵਿੱਚ ਉਹ ਕੰਟੇਨਰ ਜਾਂਦਾ ਤੇ ਪਸ਼ੂਆਂ ਦੇ ਫੀਡ ਦੇ ਵਿੱਚ ਜਿਹੜੀ ਲੁਕੀ ਹੁੰਦੀ ਹੈ ਕੋਕੀਨ, ਜਿਹੜੀ ਕਿ ਕੋਲੰਬੀਆ ਤੋਂ ਮੰਗਵਾਈ ਗਈ ਸੀਗੀ, ਤਾਂ ਉਹਦੀ ਕੀਮਤ ਦੱਸੀ ਜਾਂਦੀ ਹੈ 15 ਮਿਲੀਅਨ ਦੀ। ਪਲਾਸਟਿਕ ਦੇ ਡੱਬੇ ਮਿਲਦੇ ਆ ਕਿਸਾਨ ਨੂੰ। ਉਸ ਤੋਂ ਕਿਸਾਨ ਨੂੰ ਪਤਾ ਨਹੀਂ ਸੀਗਾ ਕਿ ਇਹ ਹੈ ਇੱਕ ਚੀਜ਼। ਉਹਨੇ ਪੁਲਿਸ ਸੱਦੀ ਕਿਉਂਕਿ ਉਹ ਕਹਿੰਦਾ ਕਿ ਮੈਂ ਫਿਲਮਾਂ ਤੇ TV ਦੇ ਵਿੱਚ ਇਹ ਪੈਕੇਜ ਵੇਖੇ ਸਨ ਜਿਹੜੇ ਕਿ ਨਸ਼ਾ ਹੋਣ ਦਾ ਜਿਹੜਾ ਇੱਕ ਤਰ੍ਹਾਂ ਦਾ ਭੁਲੇਖਾ ਪਾਉਂਦੇ ਸਨ ਕਿ ਇਹ ਨਸ਼ਾ ਹੋ ਸਕਦਾ, ਪਰ ਉਹਨੇ ਹੱਥ ਨਹੀਂ ਲਾਇਆ। ਇਸਲਵਰਥ ਕਰਾਊਨ ਕੋਰਟ ਦੇ ਵਿੱਚ 71 ਦਿਨ ਇੱਕ ਕੇਸ ਚੱਲਦਾ ਤੇ ਕੇਸ ਤੋਂ ਬਾਅਦ ਨਵੰਬਰ ਦੇ ਵਿੱਚ ਆਨੰਦ ਤ੍ਰਿਪਾਠੀ ਜਿਹਦੀ ਉਮਰ 61 ਸਾਲ ਦੱਸੀ ਗਈ ਹੈ ਤੇ ਵਰੁਣ ਭਾਰਦਵਾਜ ਜਿਹਦੀ ਉਮਰ 39 ਸਾਲ ਦੱਸੀ ਗਈ ਹੈ, ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਵਿਖੇ ਗੰਭੀਰ ਆਰਥਿਕ ਅਤੇ ਸੰਗਠਿਤ ਅਪਰਾਧ ਦੇ ਵਿੱਚ ਮਾਹਰ ਵਕੀਲ ਇਹ ਕੇਸ ਲੜਦੇ ਆ ਤੇ ਦੋਸ਼ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਜਿਹੜੀ ਜਾਂਚ ਚੱਲਦੀ ਉਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਸਤੰਬਰ 2021 ਤੋਂ ਲੈ ਕੇ ਨਵੰਬਰ 2028 ਦੇ ਦਰਮਿਆਨ 4 ਖੇਪਾਂ ਇਹਨਾਂ ਨੇ ਘਾਨਾ ਤੋਂ ਤੇ ਦੱਖਣੀ ਅਫਰੀਕਾ ਤੋਂ ਮੰਗਵਾਈਆਂ, ਜਿਹਦੇ ਵਿੱਚ 272 ਕਿਲੋਗ੍ਰਾਮ ਕੋਕੀਨ ਤੇ 2500 ਕਿਲੋਗ੍ਰਾਮ ਕੈਨਾਬਸ ਦਾ ਜਿਹੜੀ ਉਹ ਇੰਪੋਰਟ ਕਰਾਈ ਗਈ ਸੀ। ਇੱਕ ਖੇਪ ਦੇ ਵਿੱਚ ਘਾਨਾ ਤੋਂ ਜਿਹੜੀ ਆ ਉਹ ਖੇਪ ਮੰਗਵਾਈ ਗਈ 2 ਟਨ ਤੋਂ ਵੱਧ ਕੈਨਾਬਸ ਸੀਗੀ ਤੇ ਇਹਦੇ ਵਿੱਚ 49 ਕਿਲੋਗ੍ਰਾਮ ਜਿਹੜੀ ਕੋਕੀਨ ਆ ਉਹ ਦੱਖਣੀ ਅਫਰੀਕਾ ਦੇ ਵਿੱਚ ਇੱਕ ਹੋਰ ਖੇਪ ਦੇ ਵਿੱਚ ਸੰਤਰੇ ਦੇ ਨਾਲ ਛੁਪਾ ਕੇ, ਕੋਈ ਕੈਨਾਬਸ ਦੇ ਨਾਲ, ਕੋਈ ਸੰਤਰੇ ਦੇ ਨਾਲ ਛੁਪਾ ਕੇ ਇਸ ਤਰ੍ਹਾਂ ਦੀਆਂ ਖੇਪਾਂ ਕੋਈ ਦੱਖਣੀ ਅਫਰੀਕਾ ਤੋਂ ਤੇ ਕੋਈ ਘਾਨਾ ਤੋਂ ਤੇ ਇੱਕ ਹੋਰ ਜਿਹੜੀ ਥਾਂ ਤੋਂ ਇਹਨਾਂ ਨੇ ਕੋਕੀਨ ਆ ਉਹ ਮੰਗਵਾਈ ਸੀ, ਇੰਪੋਰਟ ਕਰਵਾਈ। ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜਾ ਯਾਰਡ ਬਣਾਇਆ ਸੀਗਾ ਜਾਂ ਜਿਹੜਾ ਜਿੱਥੇ ਇਹ ਰੱਖਦੇ ਸੀਗੇ, ਜਿੱਥੇ ਸਾਰਾ ਮਿਕਸਿੰਗ ਕਰਦੇ ਸੀਗੇ, ਉਸ ਤੋਂ ਬਾਅਦ ਇੱਕ ਜਿਹੜਾ ਕੰਟੇਨਰ ਹੈ ਉਹ ਇੱਕ ਫਾਰਮ ਦੇ ਵਿੱਚ ਜਾਂਦਾ ਜਿੱਥੇ ਕਿਸਾਨ ਦੇਖ ਲੈਂਦਾ ਕਿ ਇਹ ਜੋ ਫੀਡ ਮੈਂ ਮੰਗਵਾਈ ਆ ਉਹ ਫੀਡ ਨਹੀਂ ਹੈ, ਇਹਦੇ ਵਿੱਚ ਹੋਰ ਵੀ ਚੀਜ਼ਾਂ ਨੇ। ਤੇ ਉਸ ਤੋਂ ਬਾਅਦ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕੰਪਨੀ ਜਿਹੜੀ ਆ ਉਹਨੂੰ ਚਲਾ ਰਹੇ ਸੀ ਵਰੁਣ ਭਾਰਦਵਾਜ ਤੇ ਇਹਦੇ ਨਾਲ ਸੀਗਾ ਇੱਕ ਤ੍ਰਿਪਾਠੀ ਜਿਹਦਾ ਨਾਮ ਹੈ ਆਨੰਦ ਤ੍ਰਿਪਾਠੀ। ਹੁਣ ਇਹਨਾਂ ਨੂੰ 71 ਦਿਨਾਂ ਦੀ ਜਿਹੜੀ ਮਾਮਲੇ ਦੀ ਪੂਰੀ ਬਹਿਸ ਚੱਲੀ ਆ, ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪਤਾ ਲੱਗਾ ਕਿ ਇਹਨਾਂ ਦੀ ਜਿਹੜੀ ਕੀਮਤ ਆ ਉਹ $28 ਮਿਲੀਅਨ ਹੈ ਤੇ ਪਰ ਪੁਲਿਸ ਨੇ ਇਹਨੂੰ ਵੇਚੇ ਜਾਣ ਤੋਂ ਪਹਿਲਾਂ ਤੇ ਇਹਨੂੰ ਨਸ਼ਟ ਕਰਨ ਤੋਂ ਪਹਿਲਾਂ ਇਹਨੂੰ ਜ਼ਬਤ ਕਰ ਲਿਆ ਤੇ ਹੁਣ ਦੱਸਿਆ ਜਾਂਦਾ ਹੈ ਕਿ ਇਹਨਾਂ ਦੋਨਾਂ ਨੂੰ 34 ਸਾਲ ਜਿਹੜੇ ਆ ਉਹ
ਜੇਲ੍ਹ ਦੇ ਵਿੱਚ ਬਤੀਤ ਕਰਨੇ ਪੈਣਗੇ, ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣਗੇ, ਜਿਹਦੇ ਵਿੱਚ ਆਨੰਦ ਤ੍ਰਿਪਾਠੀ ਗੁਜ਼ਾਰੂਗਾ 15 ਸਾਲ ਤੇ ਵਰੁਣ ਭਾਰਦਵਾਜ ਨੂੰ 19 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਆਪਾਂ ਅੱਗੇ ਵੀ ਵੇਖਿਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਨਸ਼ਿਆਂ ਦੀ ਤਸਕਰੀ ਦੇ ਮਾਮਲਿਆਂ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਫੜੇ ਜਾਂਦੇ ਨੇ ਤੇ ਜਿਹੜੇ ਸੁਹਿਰਦ ਲੋਕ ਨੇ ਉਹ ਇਹ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਪੰਜਾਬੀ ਲੋਕ ਜਦੋਂ ਫੜੇ ਜਾਂਦੇ ਨੇ ਤਾਂ ਇਹਦੇ ਨਾਲ ਪੰਜਾਬੀ ਭਾਈਚਾਰਾ ਬਦਨਾਮ ਹੁੰਦਾ। ਪਰ ਇਸ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ 2 ਲੋਕ ਫੜੇ ਗਏ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਜਿਸ ਵੀ ਭਾਈਚਾਰੇ ਦਾ ਬੰਦਾ ਜਦੋਂ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਇਨਵੋਲਵ ਹੁੰਦਾ ਬਾਹਰਲੇ ਵਿਦੇਸ਼ੀ ਥਾਵਾਂ ਦੇ ਉੱਤੇ ਤਾਂ ਉਸ ਭਾਈਚਾਰੇ ਦੇ ਵਕਾਰ ਨੂੰ ਠੇਸ ਜਿਹੜੀ ਆ ਉਹ ਜ਼ਰੂਰ ਪਹੁੰਚਦੀ ਹੈ। ਸੋ ਇਹ ਖਬਰ ਇੰਗਲੈਂਡ ਤੋਂ ਸੀ, ਜਿੱਥੇ ਇਸਲਵਰਥ ਕਰਾਊਨ ਕੋਰਟ ਦੇ ਵਿੱਚ 71 ਦਿਨਾਂ ਦੀ ਸੁਣਵਾਈ ਤੋਂ ਬਾਅਦ ਇਹਨਾਂ ਦੋਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਬ੍ਰੇਕਿੰਗ ਨਿਊਜ਼ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਦੇ ਨਾਲ। ਬਹੁਤ ਬਹੁਤ ਧੰਨਵਾਦ।